ड्राइवर साहब ध्यान ना रोक ओ पिछे तार आ सीमन जा छाने लगे तो यासीन दी शायद दिया के पा गया अल्लाह ने बचाया नहीं तो मेरे को तेरा चूर भी कोई नहीं हले होया तेरा मैं उन्होंने दे लईता कोई नहीं चल 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 ओ पानी नहीं कौड़ा भरावा तू चीनी हां नहीं यार कुछ नहीं दस है बच्चे किधर करना है लो जी मसाला ਅੱਜ ਤੋਂ ਬਾਅਦ ਲੈ ਕੇ ਨਹੀਂ ਆਉਣਾ ਮੈਂ ਤੈਨੂੰ ਦੱਸ ਦਵਾਂ नहीं दो च कर लो सब फायदा वा ਚਾਚਾ ਉਹ ਤੇ ਠੀਕ ਆ ਧੂਸ਼ ਵੇਖਿਆ ਕਿਵੇਂ ਲਈ ਆਉਂਦਾ ਕਹਿੰਦਾ ਇੱਕੋ ਵਾਰੀ ਕਿਤੇ ਜਾਨ ਛੋਟੀ ਜਾਵੇ साला मुक जावे भाई ਆਹੋ बाला ना भरा जावे बाला नहीं जाना ਬਾਲਾਂ ਨਹੀਂ ਜਾਂਦੇ ਹਰ ਸ਼ਾਇਦ ਤੈਨੂੰ ਡਰ ਆਉਂਦਾ ਹਾਂਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੁਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਆ ਕੱਲ ਜਦੋਂ ਮੈਂ ਵਲੌਗ ਐਂਡ ਕੀਤਾ ਸੀ ਕੱਲ ਵਾਲਾ ਮੈਂ ਦੱਸਿਆ ਸੀ ਕਿ ਸਲੈਪਾਂ ਲੈਣ ਗਏ ਹੋਏ ਆ ਅੱਬੂ ਤੇ ਅਲੀ ਤੇ ਅੱਲਾ ਰੱਖੇ ਖੈਰ ਜਦੋਂ ਆਪਾਂ ਅਗਲਾ ਦਿਨ ਸਟਾਰਟ ਕਰਨਾ ਨਾ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਲੈਪਾਂ ਹੀ ਵਿਖਾਉਣੀਆਂ ਵਾ ਲਓ ਜੀ ਅਲਹਮਦੁਲਿਲਾ ਸਲੈਪਾਂ ਆ ਗਈਆਂ ਇਹ ਦੋਵਾਂ ਅੰਦਰਾਂ ਦੀਆਂ ਜਿਹੜੀਆਂ ਨਾ ਸਲੈਪਾਂ ਮਤਲਬ ਦੋਵਾਂ ਅੰਦਰਾਂ ਦਾ ਮਾਲ ਗਿਆ ਆ ਇਹ ਹੈਗੀਆਂ ਤਕਰੀਬਨ 80 ਤੋਂ 85 ਸਲੈਪਾਂ ਜਿਹੜੀਆਂ ਉੱਥੇ ਪੈਣੀਆਂ ਵਾ 8 ਗਾਡਰ ਤੇ ਤਕਰੀਬਨ 80 ਤੋਂ 85 ਜਿਹੜੀਆਂ ਵਾ ਸਲੈਪਾਂ ਮੈਨੂੰ ਲੱਗਦਾ ਮਾਲ ਜਿਹੜਾ ਹਲੇ ਨਾ ਥੋੜਾ ਗਿੱਲਾ ਮੈਨੂੰ ਫੀਲ ਹੁੰਦਾ ਪਿਆ ਲੇਕਿਨ ਸਲਾਬੀਆਂ ਲੱਗੀਆਂ ਬਾਕੀ ਅੱਲਾ ਰੱਖੇ ਖੈਰ ਇਹ ਭਾਈ ਰਾਤੀ ਤਕਰੀਬਨ 8 ਤੋਂ 9 ਵਜੇ ਨਾ ਇਹ ਸਮਾਨ ਆ ਗਿਆ ਸੀ ਤੇ ਅੱਜ ਰੱਖੇ ਅੱਲਾ ਖੈਰ ਟਾਈਮ ਤਕਰੀਬਨ ਹੋ ਹੀ ਚੱਲਾ ਵਾ ਚਾਚੇ ਹੁਣੇ ਵੀ ਆਉਣ ਵਾਲੇ ਹੀ ਹੋਣੇ ਆ ਤੇ ਜੇ ਆ ਜਾਣ ਤੇ ਅੱਲਾ ਰੱਖੇ ਖੈਰ ਫਿਰ ਆਪਾਂ ਅੱਜ ਇਨਸ਼ਾਅੱਲਾ ਇਹੀ ਦੇਣੀਆਂ ਵਾ ਪਾ ਕਿਉਂਕਿ ਗਾਡਰ ਆਪਾਂ ਕੱਲ ਸਾਰੇ ਰੱਖਦੇ ਸੀ ਹੁਣ ਸਿਰਫ ਇਹਨਾਂ ਦੀ ਸੈਟਿੰਗ ਤੋਂ ਬਾਅਦ ਇਹਨਾਂ ਦੇ ਉੱਤੇ ਪਾ ਕੇ ਵਿੱਥਾਂ ਦੀਆਂ ਭਰ ਕੇ ਤੈਨੂੰ ਉਸ ਤੋਂ ਬਾਅਦ ਅਗਲਾ ਕੰਮ ਹੋ ਜਾਏਗਾ ਅੱਲਾ ਰੱਖੇ ਖੈਰ ਸਟਾਰਟ ਤੇ ਇੱਧਰ ਫਿਰਦੀ ਪਈ ਆ ਐਂਬਰ ਰਾਣੀ ਆ ਜਾ ਹੈ ਬਈ ਆ ਜਾ ਤੇਰਾ ਵੀ ਸਤਬੜਾ ਨਾ ਹੁੰਝਣ ਵਾਲਾ ਇੱਕ ਵਾਰੀ ਆਉਂਦਾ ਕੋਈ ਯਾਸੀਨ ਵਾਲੀ ਤੇ ਫਿਰ ਆਪਾਂ ਵੀ ਕਰਦੇ ਹਾਂ ਹੁਣ ਠੀਕ ਆ ਨੂੰ ਠੀਕ ਹੈ ਬਈ ਠੀਕ ਹੈ ਐਂਬਰ ਲਾਡੋ ਓਏ ਲਾਡੋ ਲਓ ਜੀ ਮਾਸ਼ਾਅੱਲਾ ਐਂਬਰ ਰਾਣੀ ਵੀ ਪੂਰੀ ਫਿੱਟ ਆ ਆਪਣੀ ਮਾਸ਼ਾਅੱਲਾ ਬਿਲਕੁਲ ਠੀਕ ਆ ਹੁਣ ਤੇ ਬਾਕੀ ਲਓ ਜੀ ਸੈਲਜ ਆਪਣਾ ਅਲਹਮਦੁਲਿਲਾ ਸਾਰਾ ਗਿਆ ਵਾ ਬਣ ਕੱਲ ਆਖਰੀ ਟਰਾਲੀ ਲਾ ਕੇ ਤੇ ਆ ਗਿਆ ਸੀ ਚਲੇ ਤੇ ਅੱਜ ਭਾਈ ਰੱਖੇ ਅੱਲਾ ਖੈਰ ਸੁਖ ਉੱਤੋਂ ਮੜਾ ਜਿਹਾ ਪੱਧਰਾ ਕਰਕੇ ਹੋਰ ਥੋੜੀ ਦੇਰ ਦੇ ਵਿੱਚ ਜਿੱਦਾਂ ਹੀ ਅਲੀ ਦੇ ਯਾਸੀਨ ਆਉਂਦੇ ਇਹਨਾਂ ਨੂੰ ਪੱਧਰਾ ਕਰਕੇ ਤੇ ਟਰੈਕਟਰ ਜਿਹੜਾ ਨਾ ਇਹ ਦੇਣਾ ਆਪਾਂ 4 ਟਰੈਕਟਰ ਖੜੇ ਉਹ ਇੱਕ ਟਰੈਕਟਰ ਚੱਲ ਜਾਏਗਾ ਇੱਕ ਟਰਾਲਾ ਛੱਡਣ ਤੇ ਇੱਕ ਟਰੈਕਟਰ ਆਪਾਂ ਇਹਦੇ ਉੱਤੇ ਚਾੜ ਲਾਂਗੇ ਅੱਲਾ ਰੱਖੇ ਖੈਰ ਇਹ ਅੱਜ ਹਰ ਹਾਲ ਦੇ ਵਿੱਚ ਆਪਾਂ ਨੱਪਣਾ ਤਾਂ ਕਿ ਹੁਣ ਖਰਾਬ ਨਾ ਹੋ ਜਾਵੇ ਲਓ ਜੀ ਆ ਗਿਆ ਯਾਸੀਨ ਭੱਜਿਆ ਚੌਧਰੀ ਤੁਰਿਆ ਜ਼ਿੰਦਗੀ ਦੇ ਵਿੱਚ ਮੈਂ ਬੜੇ ਬੰਦੇ ਵੇਖੇ ਆ ਪਰ ਇੰਨਾ ਸਲੋ ਕਦੇ ਨਹੀਂ ਵੇਖਿਆ ਕੋਈ ਉਲਾਮਾ ਦੁਨੀਆ ਦਾ ਕਿ ਯਾਸੀਨ ਸਲੋ ਆ ਉਲਾਮਾ ਲੋਕਾਂ ਦਾ ਵੀ ਉਹੋ ਹੀ ਉਲਾਮਾ ਮਤਲਬ ਅਸੀਂ ਗਲਤ ਨਹੀਂ ਹੈਗੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਬਿਲਕੁਲ ਰਾਈਟ ਆ ਮੈਂ ਹੀ ਗਲਤ ਆ ਨਹੀਂ ਤੂੰ ਸਲੋ ਆ ਤੂੰ ਗਲਤ ਨਹੀਂ ਹੈਗਾ ਅੱਛਾ ਹਾਂ ਉਹ ਹੈ ਤੂੰ ਸਹੀ ਆ ਬਸ ਹੈ ਤੂੰ ਸਲੋ ਆ ਲਓ ਜੀ ਯਾਸੀਨ ਸਾਹਿਬ ਪਾ ਲਈਏ ਆਪਾਂ ਪੱਠੇ ਹਾਂਜੀ ਸੈਲਜ ਆ ਗਿਆ ਆਪਣੇ ਕੋਲੇ ਅਲਹਮਦੁਲਿਲਾ ਹੁਣ ਆਪਾਂ ਬਸ ਤੁੱਕੀ ਕੱਢ ਦੇਣੀ ਪਾ ਕੇ ਹੈ ਇਨਸ਼ਾਅੱਲਾ ਲਓ ਜੀ ਗੱਲ ਇਹ ਆ ਵੀ ਯਾਸੀਨ ਨਾ ਇਹ ਦਾਣੇ ਵਾਲਾ ਸੈਲਜ ਆ ਨਾ ਜਿਹੜਾ ਉਹ ਚੁੱਕ ਲਾ ਤੇ ਵਿਛਾ ਤੇ ਭਰੀਆ ਤੇ ਮੈਂ ਤੈਨੂੰ ਚੁਕਾਈ ਆਉਣਾ ਠੀਕ ਆ ਇੱਕ ਹਾਂ ਇਹ ਦਾਣੇ ਵਾਲਾ ਨਹੀਂ ਮੇਰਾ ਖਿਆਲ ਹੈਗਾ ਜਿਹੜਾ ਉਰਲਾ ਪਿਆ ਵਾ ਅੱਛਾ ਠੀਕ ਆ ਇਹ ਭਰ ਤੇ ਇਹ ਚੱਕ ਕੇ ਸਿੱਟ ਗਏ ਠੀਕ ਆ ਫਿਰ ਅੱਲਾ ਦੀ ਸਪੋਰਟ ਦੇ ਨੂੰ ਪੱਧਰ ਕਰਕੇ ਤੇ ਟਰੈਕਟਰ ਉੱਤੇ ਚਾੜੀਏ ਹੈ ਹਾਂ ਤੇ ਅਲੀ ਉਧਰ ਹੁਣ ਅਲੀ ਤੇ ਚਾਚੇ ਮਿਸਤਰੀ ਹੁਣੇ ਆ ਗਏ ਉਧਰਲੇ ਪਾਸੇ ਤੇ ਕੰਮ ਕਰਦੇ ਪਏ ਉਧਰ ਵੀ ਜਾ ਕੇ ਵਿਖਾਉਨੇ ਆ ਪਹਿਲੇ ਆਪਾਂ ਆ ਨਿਬੇੜ ਲਈਏ ਚਲੋ ਜੀ ਅੱਲਾ ਦੀ ਸਪੋਰਟ ਆਓ ਲੋ ਜੀ ਸੈਲੇ ਪੈ ਗਿਆ ਗਾਵਾਂ ਨੂੰ ਲਾਪੀਆਂ ਲੈਣ ਸਰ ਮਾਸ਼ਾਅੱਲਾ ਖੜੋ ਕੇ ਹੁਣ ਖਾਣ ਤੇ ਇੱਧਰ ਲੱਗ ਗਈ ਆ ਜੀ ਰੇੜੀ ਆਪਣੀ ਬੈਗ ਲੱਗਣ ਵੱਡੀ ਰੇੜੀ ਟਰਾਲੀ ਬੈਗ ਲਾ ਲੈਣ ਬਸ ਤੇ ਅੱਲਾ ਰੱਖੇ ਖੈਰ ਹੁਣ ਲਾਉਣ ਲੱਗ ਪੈਣਾ ड्राइवर साहब ध्यान ना रोक ओ पीछे तार आ बस अली बस रुक जा ड्राइवर कनेडा ट्रक चलाना मैं कनेडा ट्रक चलाना साह ला ਕੀ ਹੋਇਆ ओ भरावा तू पीछे तार छड़ देनी सी ਓ ਇੱਕਾਂ ਦਾ ਥੋਕ ਦੱਬੀ ਆ ਦੇ ਇੱਕਾਂ ਦਾ ਰੁਕ ਜਾ लो साडा दोजी भी आ गया अल्लाह रखे खैर
ਦੋਜੀ ਸਾਡਾ ਗੱਡੀ ਲੈਣ ਕਰਦਾ ਵਾ, ਪਰ ਮੈਂ ਹਿਸਾਬ ਲਾਇਆ ਇਹਨੂੰ ਹੁਣ ਕੋਈ ਗੱਡੀ ਲੈਣ ਨਹੀਂ ਦਿੰਦਾ ਪਿਆ। ਗੱਡੀ ਲੈ ਲਈ ਅੱਛਾ ਤੇ ਫਿਰ ਹਮਨਾ ਕਾਤੋਂ ਨਹੀਂ ਕਿ ਹਲੇ ਵੀ ਠੰਡ 'ਚ ਮਰਨ ਦਾ ਕੋਈ ਸਵਾਦ ਆ? ਸਵਾਦ ਹੈ। ਅੱਛਾ ਆਦ ਤੋਂ ਮਜਬੂਰ ਆ। 2 ਮਹੀਨੇ ਠੰਡ ਇੰਜੋਏ ਕਰਨੀ ਚਾਹੀਦੀ ਹੈ। ਇੰਜੋਏ ਕਰ। ਉਹ ਵੀ ਵੇਖੀ ਵੀ ਤੂੰ ਦੁੱਧ ਕਿੰਨਾ ਪੈਣਾ। ਉਹ ਮੈਂ ਤਾਂ ਜਿੰਨਾ ਮਰਜ਼ੀ ਪਾਵਾਂ, ਨਹੀਂ ਮੈਂ ਜਿੰਨਾ ਮਰਜ਼ੀ ਪਾਵਾਂ ਗਾਵੀਂ ਦੁੱਧ ਕਿੰਨਾ ਪੈਂਦਾ ਬਸ ਆਵੇ। ਨਹੀਂ ਮੈਂ ਵੇਖ ਲਿਆ ਵਾ। ਦੁੱਧ ਦੀ ਗੱਲ ਨਹੀਂ ਹੈ। ਹਾਂ ਦੁੱਧ ਵਾਧੂ ਸਾਡਾ ਹੈ, ਵਾਧਾ ਘਟਦਾ ਰਹਿੰਦਾ ਵਾ। ਦੁੱਧ ਦੀ ਕਿਹੜੀ ਗੱਲ ਆ, ਜਿੰਨਾ ਮਰਜ਼ੀ ਪਾਣੀ ਪਾ ਦਈਏ ਤੇਰੇ ਆਖੂ। ਤੇ ਬਾਕੀ ਗੱਡੀ ਭਾਈ ਲੈ ਲਈ ਆ। ਅੱਛਾ ਕਿੰਨੇ ਦੀ ਲੱਭੀ ਬਾਬੇ? ਇੰਜੋਏ ਕਰ ਰਹੇ ਆ। ਇਹ 2 ਮਹੀਨੇ ਸਰਦੀ ਹੈ, ਬਾਕੀ ਤਾਂ 11 ਮਹੀਨੇ ਦਾ 9 ਮਹੀਨੇ ਗਰਮੀ ਰਹਿਣੀ ਹੈ। ਹੁਣ ਚਾਹੁੰਦੇ ਕੀ ਹੋ? ਹੈ ਹੁਣ ਕੀ ਚਾਹੁੰਦੇ ਵੀ ਇੰਜੋਏ ਕਰੀਏ ਠੰਡ? ਇੰਜੋਏ ਕਰੀਏ ਠੰਡ। ਹਾਂ ਤੇਰੇ ਪਿਓ ਦਾ ਕੰਮ ਹੈ, ਰਾਤੀ ਛੋਟੇ ਮੰਗਿਆ ਤੇ ਹੋ ਗਏ ਲਬਾੜੀ ਕੜਾਈ। ਕਿਹੜੇ ਛੋਟੇ ਮੰਗੇ ਆ? ਰੋਟੀ ਕਿਹਨੇ ਖਾਣੀ ਆ? ਰੋਟੀ ਤੁਸੀਂ ਤੂੰ ਨਹੀਂ ਖਾਣੀ? ਨਹੀਂ ਯਾਰ ਵੇ ਰਾਤੀ ਯਾਰ ਆ ਰਹੇ ਚੱਲ ਲੈ ਜਾ ਭਾਈ, ਅਸੀਂ ਤੈਨੂੰ ਰੋਕਿਆ। ਕਰੋ ਯਾਰ ਪੈਪ ਪਰ ਇਹਲਾ ਦਾ ਨਾਂ ਲੈ ਕੇ ਕਰੀਏ ਸ਼ੁਰੂ। ਮਲਕ ਛਾਣਨਾ ਛਣਾਉਂਦਾ ਪਿਆ ਮੜਾ ਜਾ। ਲੋ ਜੀ ਲੱਗੀਆਂ ਲਾਉਣ ਹੁਣ ਇਹਨਾਂ ਨੂੰ। ਨਹੀਂ ਰੌਲਾ ਕੀ ਆ ਹੁਣ? ਤੂੰ ਕੀ ਕੀਤਾ ਉਹਦੇ ਨਾਲ? ਰੌਲਾ ਇਹ ਵੀ ਉਹ ਸੀਮਟ ਜਾਂ ਛਾਣਨ ਲੱਗਿਆ ਤੇ ਯਾਸੀਨ ਦੀ ਸ਼ਾਇਦ ਦਿਆ ਕੇ ਪਾ ਗਿਆ। ਅੱਲਾ ਨੇ ਬਚਾਇਆ, ਨਹੀਂ ਤਾਂ ਮੇਰੇ ਕੋਲ ਤੇਰਾ ਚੂਰ ਵੀ ਕੋਈ ਨਹੀਂ ਹਲੇ ਹੋਇਆ। ਜਿਹੜਾ ਮੈਂ ਉਹਨਾਂ ਨੂੰ ਦੇ ਲੈਤਾ। ਲੋ ਜੀ ਯਾਸੀਨ ਦੀ ਅੱਖ 'ਚ ਪਾਤਾ ਇਹਨੇ ਆਹ ਖਾਕਾ ਜਿਹਾ। ਓਏ ਸੀਮੈਂਟ ਖਾਕਾ ਹੀ ਆ ਬੜਾ ਨਿਜ਼ਾਮ ਆ ਚੌਧਰੀ, ਯਕੀਨ ਮੰਨੋ। ਆ ਰੇਤੋਂ ਦੀ ਥਾਂ ਤੇ ਕੰਮ ਆ ਰਿਹਾ ਵਾ ਹੈ। ਇੱਧਰ ਵੀ ਨਾਲੇ ਜਿਹੜਾ ਬਚਦਾ ਵਾ ਉਧਰ ਸਿੱਟੀ ਜਾਂਦੇ ਆ ਅੰਦਰ ਕੱਚਾ ਕਰਨ ਵਾਸਤੇ। ਇੱਧਰ ਆ ਤੇ ਤੂੰ ਬੰਦੇ ਦਾ ਹੁਣ ਪੁੱਤ ਬਣ ਜਾ, ਯਕੀਨ ਮੰਨ। ਸ਼ੁਕਰ ਕਰ ਦਾ ਮੂੰਹ ਬੰਦ ਸੀ। ਮੂੰਹ ਬੰਦ ਨੇ ਤਾਂ ਅੰਦਰ ਉਹਦਾ ਸੀਮਟ ਹੋ ਜਾਣਾ ਸੀ। ਤੂੰ ਘੜ ਘੜਾ ਕੋਟਿਆਂ ਤੇ ਮਲੀ ਜਾਣਾ। ਕਿਉਂ ਯਾਰ ਵੇਖ ਅੱਖ ਕਿਵੇਂ ਹੋ ਗਈ ਉਹਦੀ ਬੱਚੇ ਦੀ। ਅੱਗੇ ਉਹਦਾ ਵਿਆਹ ਨਹੀਂ ਹੁੰਦਾ ਪਿਆ ਹੈ ਤੇ ਤੂੰ ਉਹ ਤੋਂ ਸੀਮਟ ਕਰ ਦੇਣਾ ਹੀ ਹੁਣੇ ਹੀ, ਪੱਕਾ ਕਰ ਦੇਣਾ, ਪੁਖਤਾ ਕਰ ਦੇਣਾ ਹੀ। ਅੱਗੇ ਉਹ ਪੱਕੀ ਜੀ ਉਮਰ ਦਾ ਵਿਚਾਰਾ। ਓਏ ਇਹ ਨਹੀਂ ਹੈ ਨਹੀਂ ਐਂ ਵੇਖ ਇੱਥੇ ਮਾਰ ਇਹ ਬੰਦਾ ਬਣ। ਪਰਾ ਮਾਰ। ਲੋ ਜੀ ਮਾਸ਼ਾਅੱਲਾ ਹੋ ਗਿਆ ਕੰਮ ਸ਼ੁਰੂ। ਗਾਡਰ ਲਾਤੇ ਆ ਤੇ ਆ ਹੁਣ ਜਿਹੜੀਆਂ ਨਾ ਕੰਧਾਂ ਜਿਹੜੀਆਂ ਵਿੱਥਾਂ ਵਾ ਖੁੱਡੇ ਆ, ਇਹ ਹੁਣ ਕਰੀ ਜਾਂਦੇ ਆ ਬੰਦ। ਤੇ ਯਾਸੀਨ ਨਾ ਇੱਟਾਂ ਸਿੱਟਣ ਦੇ ਆਪਦੇ ਜਣੇ ਤੇ ਮੈਨੂੰ ਨਾ ਲੱਗਦਾ ਪਿਆ ਵਾ। ਕਿਉਂ ਅਲੀ? ਉਹ ਤੂੰ ਥਰੋ ਸਿੱਟਦਾ ਕਿ ਇੱਟ ਸਿੱਟਦਾ? ਉਹਨੂੰ ਕੈਚ ਕਰਾਉਣਾ, ਅਗਲਾ ਬੰਦਾ ਗਲਤੀ ਕੋਈ ਨਾ ਕੱਢੇ। ਅੱਛਾ ਗਲਤੀ ਫਿਰ ਨਿਕਲੇ, ਐਡੀ ਉੱਚੀ ਇੱਟ ਸਿੱਟਣੀ ਹੀ ਨਹੀਂ ਗੀ। ਗਲਤੀ ਫੇਰ ਨਿਕਲ ਜਾਂਦੀ ਹੈ। ਸਿੱਟ ਤੂੰ। ਓਏ ਅਲੀ ਬੜੀ ਜਾਨ ਹੀ ਮਾਰੀ ਖੜਾ ਯਾਸੀਨ ਤਾਂ। ਚੈੱਕ ਕਰ, ਇਹ ਇੱਥੋਂ ਛੁੱਟੀ ਤੇ ਚਾਚੇ ਦੇ ਪੈਣੀ ਆ ਸਿਰ 'ਚ। ਚਾਚੇ ਨੂੰ ਆਪਾਂ ਐਜ ਨਹੀਂ ਲੱਗਣ ਦੇ। ਗੋਲੀ ਤੇਰਾ ਤਾਂ ਛੱਡਦਾ ਥੱਲੂ ਪੂਰੇ ਪ੍ਰੈਸ਼ਰ ਨਾਲ। ਉਹੋ ਹੀ ਪਤਾ ਨਹੀਂ ਇਹ ਪਤਾ ਸਹੀ ਕੰਮ ਕਾਤੋਂ ਨਹੀਂ ਕਰਦਾ ਹੈ। ਵੀ ਮੈਨੂੰ ਕਹਿਣ ਨਾ ਵੀ ਯਾਸੀਨ ਆ ਮਾੜਾ ਕੰਮ ਕਰੀ ਗਾਂ ਹੋ ਗਏ। ਯਾਰ ਤੁਸੀਂ ਕੋਈ ਵੀ ਰਿਜ਼ਲਟ ਕੱਢ ਸਕਦੇ ਆ। ਤੇਰਾ ਰਿਜ਼ਲਟ ਅਸੀਂ ਵੈਸੇ ਕੱਢਿਆ ਹੋਇਆ ਯਾਸੀਨ। ਹਾਂਜੀ ਮੇਰਾ ਰਿਜ਼ਲਟ ਹੈ ਸਿੰਪਲ ਕੋਈ ਬਸ ਜ਼ਿੰਦਗੀ ਦੇ ਵਿੱਚ ਆਹ ਚੀਜ਼ ਨਹੀਂ ਬਦਲ ਸਕਦੀ ਅਲੀ ਇਹਦੀ। ਇਹਦਾ ਮੂੰਹ ਵੇਖਣਾ ਜਿਵੇਂ ਰੋਣ ਵਾਲੇ ਹੁੰਦੇ। ਰੋਵਣ ਵਾਲੇ ਨਹੀਂ, ਤੂੰ ਅੱਖ ਦੇ ਵਿੱਚ ਉਹਦੇ ਜਿਹੜਾ ਮਸਾਲਾ ਪਾਇਆ ਵਾ ਉਹਦਾ ਹੀ ਰੌਲਾ ਵਾ। ਪਾਣੀ ਨਿਕਲੀ ਹੁੰਦਾ ਦੀ ਅੱਖ ਚੋਂ। ਮਸਾਲਾ ਕਿੱਥੇ ਪਾਇਆ ਯਾਰ? ਨਾ ਯਾਰ ਯਾਸੀਨ ਡੇਰੇ ਵਾਲਾ ਉਹਨੂੰ ਕੋਈ ਦਵਾਈ ਸ਼ਵਾਈ ਲਾ ਕੇ ਦੇ। ਇਹ ਦਵਾਈ ਸ਼ਵਾਈ ਦਾ ਰੌਲਾ ਨਹੀਂ ਇਹਨੂੰ। ਇਹਨੂੰ ਯਾਸੀਨ ਨੂੰ ਕੁਛ ਨਾ ਸਾਰਾ ਦਿਨ ਕਹੋ ਇਹਨਾਂ ਗੱਲਾਂ ਕਰੋ ਤੇ ਕੰਮ ਛੱਡ ਦੇਵੇ। ਇਹ ਜਦੋਂ ਗੱਲਾਂ ਕਰਦੇ ਆ ਕੰਮ ਛੱਡ ਦਿੰਦਾ। ਅਸੀਂ ਕੀ ਕਰੀਏ ਇਹਦਾ? ਸਾਡਾ ਤਾਂ ਫਿਰ ਨਾ ਗੱਲ ਕਰਨ ਨੂੰ ਜੀ ਨਹੀਂ ਕਰਦਾ। ਛੱਡ ਦੇ ਹੁਣ। ਨਹੀਂ ਉਹ ਤੂੰ ਮੇਰੇ ਨਾਲ ਗੱਲਾਂ ਕਰਦਾ ਸੀ। ਮੈਂ ਕਹਤਾ ਆਪ ਤੁਸੀਂ ਗੱਲਾਂ ਨੂੰ ਨਾਲ ਲੈਂਦੇ। ਉਹ ਯਾਰ ਅਸੀਂ ਗੱਲਾਂ ਸਾਰੇ ਕਰਨ ਦਾ ਆ। ਆਰਾਮ ਨਾਲ ਛੱਟ ਯਾਰ। ਆ ਹੁਣ ਗੱਲਾਂ ਕਰਦਾ ਅਲੀ ਤੇ ਹੁਣ ਜੇ ਕੈਚ ਨਾ ਕਰੇ ਤੇ ਤਾਂ ਪੁੜਪੁੜੀ ਪਾਟ ਗਈ ਨਾ। ਆਹੋ ਅੱਲਾ ਹੀ ਆ ਯਾਸੀਨ। ਚੱਲ ਜਿੰਨੀ ਮਰਜ਼ੀ ਛੱਟ ਲਾ। ਆ ਜਿਹੜੇ ਜਿੰਨੇ ਬੰਦੇ ਆਪਾਂ ਨੂੰ ਵੇਖਣ ਦੇ ਆ, ਜੇ ਮੈਂ ਕਹਾਂ ਨਾ ਯਾਸੀਨ ਨੂੰ ਕੰਮ ਤੇ ਲੈ ਜਾਓ ਜਾਂ ਕਿਤੇ ਬਾਹਰ ਕੰਮ ਤੇ ਚੱਲ ਜਾਵੇ, ਯਾਸੀਨ ਸਾਊਦੀ ਅਰਬ ਦੁਬਈ ਜਾਂ ਕਿਤੇ ਹੋਰ, ਠੀਕ ਆ ਹਾਏ ਨਹੀਂ ਉਹਨਾਂ ਨੇ ਤੈਨੂੰ ਸੱਦਣਾ ਹੀ ਨਹੀਂ ਤੇਰਾ ਕੰਮ ਵੇਖ ਕੇ। ਜਾਂ ਉਹਨਾਂ ਨੇ ਤੈਨੂੰ ਕੰਮ ਕਰਾਉਣਾ ਜਾਂ ਉਹਨਾਂ ਨੇ ਤੈਨੂੰ ਬੁਲਾਉਣਾ, ਇੱਕ ਕੰਮ ਹੀ ਹੋਣਾ। ਐਸੇ ਬਹੁਤ ਲੋਕ ਆ ਜਿਹੜੇ ਮੈਨੂੰ ਪਸੰਦ ਕਰਨਗੇ, ਯਕੀਨ ਜਾਣ। ਪਸੰਦ ਤੈਨੂੰ ਸਾਰੇ ਬਹੁਤ ਕਰਦੇ ਆ। ਪਸੰਦ ਤੈਨੂੰ ਸਾਰੇ ਕਰਦੇ ਆ। ਗਾਲਾਂ ਕੱਢਣ ਵਾਲੇ ਵੀ ਬਹੁਤ ਹੁੰਦੇ ਨੇ। ਨਹੀਂ ਗਾਲਾਂ ਤੇ ਅਸੀਂ ਕੱਢ ਲੈਨੇ ਆ, ਬੰਦਿਆਂ ਦੀ ਲੋੜ ਹੀ ਨਹੀਂ ਗੀ। ਓਏ ਥਾਈ ਨਾਸ਼ਤਾ ਪਾਣੀ ਤੈਨੂੰ ਦੇ ਦੇਈਦਾ। ਲਾਈਕ ਕਰਨ ਵਾਲੇ ਤੈਨੂੰ ਬਹੁਤ ਆ। ਲਾਈਕ ਕਰਨ ਵਾਲੇ ਬਹੁਤ ਆ, ਪਰ ਜਿਹਨੇ ਤੈਨੂੰ ਲਾਈਕ ਕਰਨਾ ਉਹ ਨਹੀਂ ਲੱਭਣ ਦਈ। ਅਸਲ ਦੇ ਵਿੱਚ ਜਿਹਨੇ ਲਾਈਕ ਕਰਨਾ, ਜਿਹੜਾ ਜਿਹਨੂੰ ਲਾਈਕ ਕਰਨਾ ਚਾਹੀਦਾ ਉਹ ਵੀ ਮਗਰ ਲੈ ਆ ਜਦੋਂ ਨਾ ਗੁੱਸੇ ਦੇ ਵਿੱਚ ਹੁੰਦਾ ਨਾ ਇਹ, ਉਦੋਂ ਇੱਟ ਹੋਰ ਉੱਚੀ ਕਰਦਾ।
ਲਾਈਕ ਕਰਨ ਵਾਲੀ ਵੀ ਲੱਭ ਜੂ ਮਾਮੇ ਮੇਰੇ ਦਾ ਫੋਨ ਆਇਆ ਅੱਛਾ ਕੀ ਕਹਿੰਦਾ? ਉਹ ਕਹਿੰਦਾ ਅੱਜ ਮੈਂ ਜਾਣਾ ਵਾ ਛੁੱਟੀ ਕੀਤੀ ਕੰਮ ਤੋਂ ਤੈਨੂੰ ਲਾਈਕ ਕਰਨ ਵਾਲੀ ਲੱਭ ਦਿੰਨਾ। ਉਹਦਾ ਭਾਈ ਸਪੈਸ਼ਲ ਫੋਨ ਆਇਆ ਅੱਗੇ ਅੱਛਾ ਮੈਨੂੰ ਪੁੱਛਦਾ ਸੀ ਅੱਜ ਕੌਣ ਕੀ ਕੀਤੀ ਕੀ ਕਿਹੜਾ ਕੰਮ ਨਵੇੜੀ ਖੜੇ ਆ। ਤੂੰ ਕਹ ਛੱਡ ਦੇ ਇਹਨਾਂ ਕੰਮਾਂ ਨੂੰ, ਛੱਡ ਦੇ ਸਿਰ ਜਿਹੜਾ ਮੇਰਾ ਕੰਮ ਹੈ ਨਾ ਮੇਨ ਉਹ ਨਿਬੇੜ ਤੂੰ ਹੈ। ਮਿਸਤਰੀ ਵੀ ਨਹੀਂ ਆਏ। ਕੋਈ ਨਹੀਂ ਆਇਆ, ਸਿਰਫ ਤੂੰ ਅੱਜ ਫੋਕਸ ਕਰਾ ਦੇ ਕੰਮ ਤੇ। ਵਾਹ ਯਾਸੀਨਾ ਕਰਤੀ ਵੇਲੀ। ਜਾ ਹੁਣ ਲਿਆ ਮੇਰਾ ਭਰਾ, ਚੱਲ ਸ਼ਾਬਾਸ਼ ਮੋੜ ਲਿਆ ਭਰ ਕੇ। ਹਾਂ ਚੱਲ ਠੀਕ ਆ। ਚਲੋ ਚਾਚਾ ਜੀ ਬਿਸਮਿਲ੍ਲਾ। ਲਓ ਜੀ ਚੱਕਿਆ ਗਿਆ ਮਾਸ਼ਾਅੱਲਾ। ਸਹੀ ਦਾਰੂ ਲੱਭਿਆ ਯਕੀਨ ਮੰਨ। ਰੱਖਣਾ ਕਿੱਥੇ? ਇੱਥੇ ਹੀ। ਇੱਥੇ ਸਿੱਧਾ ਹੀ ਓਕੇ ਲਓ ਜੀ। ਇੰਨੇ ਦਾ ਲਓ ਜੀ ਜਗਾੜ ਲਾਤਾ ਵਾ। ਚੀਨੀ ਤੇ ਵਿੱਚ ਪੀਸ ਕੇ ਗੋਲੀ। ਆ ਪਈਆਂ ਦਵਾਈਆਂ। ਆ ਬੈਠਾ ਮਰੀਜ਼ 103 ਤੇ ਬੁਖਾਰ ਆ ਤੇ ਪੈਨਾਡੋਲ ਸੀਰਪ ਪੀਤੀ ਜਾਂਦਾ ਤੇ ਸਹੀ ਨਹੀਂ ਹੁੰਨਾ ਪਿਆ। ਤੇ ਤੂੰ ਸਹੀ ਕਿਦਾਂ ਹੋਣਾ ਬੰਦਾ ਪੁੱਛੇ। ਤੇ ਪਾਣੀ ਦਾ ਲੈ ਕੇ ਬੈਠਾ ਵਾ ਕਿਲੋ ਵਾਲਾ ਮੱਗਾ। ਇਹ ਹੁਣ ਕਿਦਾਂ ਖਾਏਗਾ? ਫੜ। ਓਏ ਹੋਏ ਕੀ? ਮੇਰੀ ਗੱਲ ਸੁਣ ਲਾ। ਉਹ ਵਿੱਚ ਸਿੱਟ ਕੇ ਕਾਹਤੋਂ ਪੀ ਲਵੇਂ? ਏਦਾਂ ਹੀ ਸੁਣ ਮੇਰੀ ਗੱਲ। ਫਿਰ ਵੀ ਤੇ ਪਾਣੀ ਡਲਣਾ ਹੀ ਯਾਰ ਐਵੇਂ ਪਾਣੀ ਡਾਲਣਾ। ਇਹਦਾ ਸੁਣ, ਮੂੰਹ ਦੇ ਵਿੱਚ ਸਿੱਟਣਾ। ਹਾਂ ਚਮਚੀ ਲਗਾਈ ਜਾਣਾ। ਹਾਂ ਉਤੋਂ ਪਾਣੀ ਪੀ ਲੈਣਾ। ਤੇ ਮੇਰੀ ਗੱਲ ਸੁਣ ਲਾ, ਉਲਟੀ ਕੀਤੀ ਤੇ ਮੈਂ ਉੱਤੋਂ ਘੁੱਟਣਾ ਤੈਨੂੰ। ਬੜੀ ਔਖੀ ਪੀਸੀ ਮੈਂ। ਹੋਰ ਪੀਸ ਲਾਂਗੇ। ਹੋਰ ਨਹੀਂ ਪੀਸ ਲਾਂਗੇ, ਉਲਟੀ ਕਰਨੀ ਨੀ ਗੀ ਇਹਦੇ ਜੀ। ਇਹ ਮੇਰੇ ਸੰਗ ਦੇ ਵਿੱਚ ਲੰਘਦੀ ਨਹੀਂ ਗੋਲੀ ਹੈ। ਜ਼ੇਨ ਚੀਨੀ ਵਾਲੇ ਪਾਸੇ ਲਾ। ਚੀਨੀ ਮੈਂ ਕਹਦਾ ਖਾਣੀ, ਮੈਨੂੰ ਪਤਾ ਹੀ ਗੋਲੀ ਖਾਣੀ। ਬਹੁਤ ਕਸ਼ਮਕਸ਼ ਚ ਬੈਠਾ, ਬਹੁਤ ਫਸਿਆ ਬੈਠਾ। ਚੱਲ ਖਾ ਚੀਨੀ ਹੋਰ ਪਾ ਲਈ। ਚੀਨੀ ਐਵੇਂ ਹੋਰ ਪਾ ਲਈਏ। ਡੱਬਾ ਤੇਰੇ ਮੈਂ ਕੋਲੇ ਖੋਲ ਕੇ ਰੱਖਤਾ, ਖਾ ਲਵੀਂ ਬਾਅਦ ਚ। ਪਹਿਲੋਂ ਹਾਂ ਕੇਲਾ ਹਾਂ ਬਸ ਯਾਰ ਆਹ ਕੰਮ ਆ ਯਾਰ। ਕੈਸੇ ਨਖਰੇ ਇਸ ਬੰਦੇ ਦੇ। ਛੱਡ ਦੇ। ਚੱਲ ਮਿੰਟ ਲਾ ਮੂੰਹ ਦਾ ਜ਼ਾਇਕਾ ਬਦਲਣਾ। ਯਾਰ। ਬਦਲ ਲਾ ਜ਼ਾਇਕਾ ਜਿਹੜਾ ਤੂੰ ਬਦਲਣਾ ਵਾ। ਨਿਬੇੜ ਸਹੀ। ਕੇਲਾ ਹੀ ਠੰਡਾ। ਚੱਲ ਆਹ ਯਤਨ ਕਰਨੇ ਪੈਂਦੇ ਆ। ਇਹ ਤਾਂ ਨਿਆਣਿਆਂ ਵਰਗਾ ਬਿਲਕੁਲ ਹੀ, ਜਿਵੇਂ ਛੋਟੇ ਨਿਆਣੇ ਨਹੀਂ ਹੁੰਦੇ ਉਹ ਹਿਸਾਬ ਇਹ ਕੰਮ ਕਰਦਾ ਪਿਆ ਵਾ ਵੀ ਗੋਲੀ ਖਾਣੀ ਆ ਤੇ ਕਿਸ ਹਿਸਾਬ ਨਾਲ ਯਤਨ। ਚੱਲ ਮਿੰਟ ਲਾ ਚੱਲ ਮਿੰਟ ਲਾ। ਚੱਲ ਯਾਰ ਕੁਛ ਨਹੀਂ ਹੁੰਦਾ, ਸਾਰੇ ਵੇਖਣ ਦਾ ਤੈਨੂੰ ਸਭ ਅੱਲਾ। ਕੋਈ ਨਹੀਂ ਚੱਲ ਪਾਣੀ ਕੋੜਾ ਉਹ ਪਾਣੀ ਨਹੀਂ ਕੌੜਾ ਭਰਾਵਾ ਤੂੰ। ਚੀਨੀ ਹਾਂ ਨਹੀਂ ਯਾਰ। ਯਾਰ ਕੁਛ ਨਹੀਂ ਹੁੰਦਾ, ਸੈਂ ਬੱਚਾ ਹੈ। ਪਾਣੀ ਖਿੱਚ ਲਾ ਪਾਣੀ। ਚੱਲ ਬਸ ਕਰ। ਨੰਗੀ ਹੁਣ ਕੇ ਨਹੀਂ ਨੰਗੀ ਓਏ ਹੋਏ ਚਮਚੀ ਵੀ ਥੱਲੇ ਸਿੱਟਦੀ ਆ। ਚੱਲ ਚੀਨੀ ਦਾ ਫੱਕਾ ਥੋੜਾ ਹੋਰ ਮਾਰ ਲਾ। ਓ ਸ਼ੁਕਰ ਆ ਰੱਬਾ ਵੀ ਨੰਗੀ ਗੋਲੀ। ਟੈਨਸ਼ਨਾਂ ਪੈ ਗਈਆਂ। ਸਹੀ ਸੀ ਨਿਜ਼ਾਮ? ਸਹੀ ਸੀ ਬਿਲਕੁਲ। ਇਹ ਕੋੜਾ ਵੀ ਨਹੀਂ ਮਤਲਬ ਇਹ ਤਰੀਕਾ ਸਹੀ ਹੈ ਨਾ ਹੁਣ? ਨਹੀਂ ਹੈਂ ਗੋਲੀ ਖਾਣੀ ਚਾਹੀਦੀ। ਗੋਲੀ ਕਿਹਦੇ ਨੂੰ ਕਰਨਾ? ਤਾਂ ਚੱਕ ਦਿੰਦਾ ਹਾਂ। ਚੱਲ ਇੱਥੇ ਰੱਖ ਇੱਥੇ ਲਓ ਜੀ ਗਾਰਡ ਚੈੱਕ ਕਰੋ। ਪੌੜੀ ਕਿਦਾਂ ਇਹਦੇ ਚੜਿਆ ਤੇ ਡਰੀ ਵੀ ਜਾਂਦਾ ਵਾ ਗਾਡਰ ਚੱਕਦਾ ਹੋਇਆ। ਇਹਦੇ ਫੱਦੀ ਹੋਈ ਆ ਇੱਟ। ਇੱਟ ਨੇ ਕਿਹੜਾ ਉੱਥੇ ਰਹਿਣਾ ਜਦੋਂ ਗਾਡਰ ਤੂੰ ਭਾਰਾ ਡਿੱਪਣਾ ਤੇ ਇੱਟ ਨੇ ਤੇਰਾ ਕਰ ਲੈਣਾ। ਚੱਲ ਆਇਆ ਥੱਲੇ ਮੇਰਾ ਵੀਰ ਹੁਣ। ਲੱਥਾ ਹੀ ਪਾਇਆ ਵੇ ਚਾਚੇ ਲੱਤ ਨੂੰ। ਚਾਚਾ ਸਿੱਟਣਾ ਤੂੰ? ਆ ਜਾ ਠਾ ਆਰਾਮ ਨਾਲ। ਸਵੇਰੇ ਮੈਂ ਚੜ ਗਿਆ ਕੰਨ ਤੇ। ਹਾਂ ਕੀ ਬਾਤ ਹੈ। ਪਹਿਲੀ ਵਾਰ ਚੜਿਆ ਸੀ? ਹੋਰ ਕੀ ਯਾਰ। ਤੈਨੂੰ ਡਰ ਲੱਗਦਾ ਉਚਾਈ ਤੋਂ? ਯਾਸੀਨ ਨਹੀਂ ਡਰਦਾ। ਮਲਕ ਸਾਹਿਬ ਵੇਟ ਦੇ ਲਓ। ਮਲਕ ਸਾਹਿਬ ਇੱਟ ਨਾ ਦਿਓ। ਮਲਕ ਸਾਹਿਬ ਨੇ ਕੀ ਕੀਤਾ ਉਹ ਕੰਮ ਦਾ? ਯਾਰ ਫਿਰ ਜਾ ਕੇ ਛਲੀਆਂ ਹੀ ਚੁੱਕ ਲਾ। ਜਿਹੜਾ ਕੰਮ ਸ਼ੁਰੂ ਕਰਦਾ ਉਹ ਥੋੜਾ ਜਿਹਾ ਕਰਦਾ। ਓਏ ਆ ਗੱਲ ਸੁਣ। ਓਏ ਐਂਡ ਤੇ ਦਿਹਾੜੀ ਮੌਲਵੀ ਦੇ ਖਾਤੇ ਪਾਤਾ ਚਲੀਆਂ ਨੂੰ ਰਾਤੀ ਚੋਰ ਦੇ ਨਾਲ ਅੱਧਾ ਘੰਟਾ ਪੈ ਲੈ। ਉਹ ਨਹੀਂ ਤੂੰ ਜਾ ਹੁਣੇ ਜਾ ਯਾਰ। ਜਦੋਂ ਕੰਮ ਹੀ ਨਹੀਂ ਆ ਸੀ ਨਾ ਆਪਾਂ ਇੱਥੇ ਕੋਈ ਕਰਨਾ। ਹੁਣ ਇਦਲਾ ਤਾਂ ਕਲੀਅਰ ਕਰ ਲੈ। ਇਧਰਲਾ ਕਲੀਅਰ ਆ। ਰੇੜੀ ਨਾ ਹੋਣਾ। ਰੇੜੀ ਹੁਣ ਤੈਨੂੰ ਲੱਭਣੀ ਨੀ ਗੀ। ਰੇੜੀ ਆ ਮੈਂ ਢੇਰੀ ਕਰਕੇ ਰੇੜੀ ਲੈ ਚੱਲਿਆ। ਯਾਰ ਇਹਨਾਂ ਨੇ ਫਿਰ ਉਹੀ ਕਹਿਣਾ ਵਾ। ਰੈਡੀ ਇੱਟਾਂ ਦੀ ਫਿਰ ਹੋਰ ਦੇ ਜਾ। ਚਾਚਾ ਇਹੀ ਕੰਮ ਤੇ ਰਹੂਗਾ ਇਹ ਫਿਰ। ਸੈੱਟ ਯਾਰ ਯਾਸੀਨਾ ਜਾ ਮੇਰਾ ਵੀਰ। ਮੈਂ ਘਰ ਇੱਟਾ ਜਵਾਬ ਤੇ ਮੈਂ ਖਾਣਾ ਲਿਆਉਣਾ। ਇੱਟਾ ਜਵਾਬ। ਓ ਯਾਰ ਇੱਥੇ ਇਹਨੂੰ ਲਾਈ ਰੱਖਣਾ। ਆਪਾਂ 5 ਜਣੇ ਆ ਲਈ ਤੇ 5 ਜਣੇ ਤੂੰ ਇੱਟਾ ਜੁੱਪ ਤੇ ਮੈਂ ਚੱਲਾਂ ਉੱਤੇ। ਮਲਕ ਸਾਹਿਬ ਇੱਟਾਂ ਫੜਾਓ। ਉਹ ਪਾਸੇ ਹਟੇ ਤਾਂ ਹੀ ਇਹਦੇ ਸਿਰ 'ਚ ਮਾਰ ਦੇ। ਮੈਂ ਹੁਣ ਆ ਕੱਲਾ ਮਸਾਲਾ ਦੇਵਣਾ ਲੈਣਾ ਤੇ ਦੇਖ ਕੇ ਨਹੀਂ ਤਾਂ ਮੈਂ ਕਰ ਦਿਆਂ।
ਮਸਾਲਾ ਅੱਜ ਤੋਂ ਬਾਅਦ ਲੈ ਕੇ ਨਹੀਂ ਆਉਣਾ, ਮੈਂ ਤੈਨੂੰ ਦੱਸ ਦੇਵਾਂ। ਨਹੀਂ ਦੋ ਚ ਕਰ ਲਓ ਸਭ ਫਾਇਦਾ ਵਾ। ਚਾਚਾ ਉਹ ਤੇ ਠੀਕ ਆ, ਧੂਸ਼ ਵੇਖਿਆ ਕਿਵੇਂ ਲਈ ਆਉਂਦਾ, ਕਹਿੰਦਾ ਇੱਕੋ ਵਾਰੀ ਕਿਤੇ ਜਾਨ ਛੋਟੀ ਜਾਵੇ। ਮਸਾਲਾ ਮੁੱਕ ਜਾਵੇ ਬਈ, ਆਹੋ ਬਾਲਾ ਨਾ ਭਰਾ ਜਾਵੇ। ਬਾਲਾ ਨਹੀਂ ਜਾਂਦਾ ਬਾਲਾਂ ਨਹੀਂ ਜਾਂਦੇ, ਹਰਸ਼ਾ ਤਾਂ ਤੈਨੂੰ ਡਰ ਆਉਂਦਾ। ਕਦੋਂ ਜੇ ਫੜ ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ। ਨਹੀਂ ਇਹ ਮੈਨੂੰ ਇੱਕ ਗੱਲ ਦੱਸ, ਕੋਈ ਉਥੋਂ ਖਾਂਦਾ ਪਿਆ ਥੱਲੇ ਮਸਾਲਾ ਮੁੱਕ ਜਾਣਾ ਸੀ ਜੇ ਤੂੰ ਪਿੱਛੇ ਛੇਤੀ ਭਰ ਲਿਆ। ਮੈਂ ਆ ਗਿਆ ਵੀ ਉਹ ਤਾਂ ਮਾਮਾ ਮੇਰਾ ਲਾਲ ਸੀ ਇੱਟਾਂ, ਇੱਕ ਬੱਠਲ ਨਾਲ ਹੀ 3 ਬੱਠਲ ਮਠਾਏ, ਬੱਠਲ ਫਦਾ ਇਹ ਕੰਮ ਕਿਰ ਗਏ। ਇਹਨੂੰ ਰੋਟੀਆਂ ਵਾਲੇ ਹਾਟ ਤੇ ਬਾਅਦ ਉੱਥੇ ਵੀ ਕਲੀਅਰ, ਤੇ ਇਦਾਂ ਕੋਈ ਵੀ ਕੰਮ ਕਰ ਦੋ ਹਰ ਮਿੰਟ ਮਾਰ ਕੇ ਕਲੀਅਰ। ਇੰਜੇ ਗੱਲ ਹੈ, ਇੰਜੇ ਗੱਲ ਮਲਕ ਨੇ ਕੋਈ ਇੱਟ ਦਿੱਤੀ ਵੀ ਹੈ। ਚੱਲ ਯਾਰ ਚੱਲ ਸਿੱਟ ਯਾਰ ਮਲਕ ਦੇ ਯਾਰ ਇੱਟਾਂ, ਕੀ ਤੂੰ ਡਰਾਮਾ ਲਾਇਆ ਅਲੀ? ਦੂਆ ਮੈਂ ਪੌਣਾ ਕੀਤੀ ਆਵਾਂ ਮਾਮਾ। ਆ ਥੱਲੇ ਲਈ ਜਾਵੀਂ। ਮਲਕਾ ਸਿੱਟ ਥੋੜਾ ਜਿਹਾ ਲਿਆਈ ਪਹਿਲਾਂ, ਕਿਉਂ ਉਹਦੇ ਚ ਫਿਰ ਪਾਣੀ ਪੈਣਾ ਨਹੀਂ। ਮਲਕਾ ਸਿੱਟ ਓਏ ਗੰਦਾ, ਆ ਗੰਦਾ। ਚਲੋ ਮਲਕਾ ਸਿੱਟ। ਇਹਨੂੰ ਧੋ ਵੀ ਲਿਆ ਕਰ ਭਾਵੇਂ ਬੋ ਹੀ ਆਉਂਦੀ ਹੈ। ਹਾਂ ਇਦਾਂ ਹੀ ਆ। ਮੈਂ ਧੋ ਲਿਆ ਕਰਾਂ, ਤੂੰ ਨਾ ਲਿਆ ਕਰ, ਤੈਨੂੰ ਤੇਰੇ ਚੋਂ ਹੀ ਆਉਂਦੀ ਏ। ਆਹੋ ਨਾ ਇੱਕ ਦੇ ਤੇ ਮੈਨੂੰ ਨੀਂਦਾਂ ਨਹੀਂ ਆਉਂਦੀ। ਉਹ ਤੂੰ ਟਿਕਿਆ ਰਹਿ। 6 ਮਹੀਨੇ ਹੋ ਗਏ ਤੇ ਨਹਾਤੇ ਨੂੰ, ਕੱਲ ਵੀ ਨਹੀਂ ਨਹਾਤਾ ਤੇ ਮਲਕਾ ਕਲਾਬਾਜ਼ੀਆਂ ਤੇਰਾ ਮੈਂ ਤਾਂ ਦੱਸਾਂ, ਤੇਰਾ ਮੱਥਾ ਪਾੜ ਜਾਣਾ ਇਸ ਕੰਮ ਤੋਂ। ਉਹ ਇੱਥੇ ਸੈੱਟ ਹੋ ਗਈ। ਸਿੱਟ ਚਾਚਾ ਇਹਨੇ ਤੈਨੂੰ ਪੁੱਛੇ ਸਿੱਟ ਦੇਣਾ ਵਾ। ਹੌਲੀ ਸਿੱਟ ਲਾ ਇੱਥੇ, ਉਹ ਹੌਲੀ। ਨਹੀਂ ਕੁਛ ਹੁੰਦਾ, ਪਰ ਹੁਣ ਬਹਿ ਜਾ। ਅਗਲੇ ਬੰਦੇ ਨੂੰ ਵੀ ਛਾਟ ਤੋਂ ਇਹ ਮੇਰੀ ਰੇੜੀ ਭਰੀ ਹੋਈ, ਜਲਦੀ ਨਹੀਂ ਵੇਲੀ ਹੁੰਦੀ ਮਲਕ ਕੋਲੋਂ। ਤੂੰ ਲਈ ਆ ਬਸ, ਹਲੇ ਜੋ ਪਿਆ ਨਾ ਤੂੰ ਬੁੱਕਾ ਨਾ ਵੀ ਲਿਆਉਣਾ। ਹੁਣ ਮੈਂ ਹਿਸਾਬ ਲਾਈ ਖੜਾ ਤੇਰਾ। ਲੈ ਮੀਆਂ ਫਾਦ ਮਸਾਲੇ ਵਾਲਾ ਕੰਮ ਹੋ ਗਿਆ। ਮੁੱਕ ਗਿਆ ਉਥੋਂ? ਨਹੀਂ ਹੈ ਬੱਠਲ। ਤੇਰੇ ਹਿਸਾਬ ਨਾਲ ਬੱਠਲਾ, ਸਾਡੇ ਹਿਸਾਬ ਨਾਲ 3-4 ਪਏ ਹੋਣੇ ਹਲੇ। ਭਾਜੀ ਕੰਮ ਤੇ ਬਹਿ ਗਏ ਆ, ਇੱਟਾਂ ਫੜਨੀਆਂ। ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ। ਤੂੰ ਤਾਂ ਉੱਠ। ਮੇਰੇ ਉੱਤੋਂ ਦੀ ਟਪਾ ਦੇ, ਉਹ ਲਿਆ ਸਰ ਦੇ ਉੱਤੋਂ ਦੀ ਟਪਾ। ਘਕਾ ਦੇ, ਉਰੇ ਫੜਾ ਦੇ। ਇੱਕ ਹੱਥ ਨਾਲ ਮੈਨੂੰ ਫੜਾ ਦੇ ਨਾ, ਉਹ ਨਹੀਂ ਬਸ। ਤੇਰੇ ਕੋਲ ਡੇਕ ਬੋਸੀ ਆ ਮੇਰੇ ਕੋਲ ਤਾਂ ਡਿੱਪ ਪੈਣਾ ਕਿ। ਬਚਾਅ ਤੂੰ ਸ਼ੁਰੂ ਕਰ। ਲਓ ਜੀ, ਆ ਹੁਣ ਚਾਚਾ ਬਿਲਕੁਲ ਫਿੱਟ ਆ, ਬਿਲਕੁਲ ਫਿੱਟ ਆ ਇੱਥੇ। ਉਹ ਨਹੀਂ ਇੰਨੀ ਦੂਰ ਨਾ ਰੱਖ। ਰੱਖੋ ਜੇ ਉੱਤੇ ਇੱਟਾਂ ਬੜਾ ਪਿੱਛੇ ਨੂੰ ਬਹਿ ਜੀਓ। ਬਸ ਬਸ ਥੋੜਾ ਫੜ, ਥੋੜਾ ਇੱਥੇ ਲਾਈਟਾਂ ਫੜ ਕੇ ਤੇ ਹੁਣ ਤੂੰ ਆ ਇੱਥੇ ਵਿਚਾਲੇ ਗੱਡ। ਹੁਣ ਆ ਜੋ ਆ ਗਿਆ। ਮੈਂ ਤੇ ਆਪਦੇ ਜਣੇ ਆਇਆ ਸੀਟਾਂ ਫੜਨਾ, ਮੈਂ 2 ਫੜੀਆਂ ਵਾ। ਉਸ ਤੋਂ ਬਾਅਦ ਇਹਨਾਂ ਨੇ ਨਵਾਂ ਜਗਾੜ ਸੋਚ ਲਿਆ। ਆਈਡੀਆ ਤਾਂ ਮੇਰਾ ਹੀ ਸੀ ਇਹ, ਵੀ ਇਦਾਂ ਮੈਂ ਬਹਿ ਕੇ ਇੱਟਾਂ ਫੜਦਾ ਇਦਾਂ ਕਰਕੇ। ਲਓ ਜੀ, ਦੇਸੀ ਜਗਾੜ ਲਾ ਛੱਡਿਆ ਜੀ। ਆ ਵੇਖਿਆ, ਬੰਦੇ ਦਾ ਪੁੱਤ ਨਾ ਬੜੀ ਤੂੰ। ਉਹ ਮੈਂ ਉਹ ਹੈ ਤਾਂ ਪਤਾ ਮੈਂ ਉਹਨੂੰ ਬਚਾਈਦਾ। ਹਾਂ ਮੈਂ ਬਚਾਈਨਾ ਉਹਨੂੰ, ਤੂੰ ਬਚਾਈਨੇ ਦੇ ਵਿੱਚ ਹੀ ਕੁੰਡਾ ਕਰ ਦੇਣਾ ਉਹਦਾ। ਆ ਜਿਹੜੀ ਜਾਂਦੀ ਉਹ ਇੱਟਾਂ 'ਚ ਪਾਣੀ ਨਿਕਲਦਾ ਹੈ। ਚਸ਼ਮਾ ਲੱਗ ਗਿਆ ਇੱਟਾਂ 'ਚ ਕਿ। ਲੋ ਜੀ, ਨੱਪੀ ਜਾਂਦੇ ਆ ਸੈਲਜ ਵੀ। ਬਾਕੀ ਸਾਰਾ ਸੈਟਿੰਗ ਕਰਤੀ ਸੀ ਤੇ ਬਸ ਹੁਣ ਨੱਪਣ ਲੱਗੇ ਹੋਏ ਆ। ਤੇ ਸੈਮ ਆ ਗਿਆ ਬਾਹਰ। ਤਬੀਅਤ ਬਹੁਤ ਜ਼ਿਆਦਾ ਖਰਾਬ ਆ ਮੁੰਡੇ ਦੀ ਭਾਈ। ਦੁਆ ਕਰਿਓ ਸਾਰੇ ਜਣੇ ਕਿ ਸੈਮੀ ਆਪਣਾ ਹੋਈ ਵੇ ਠੀਕ, ਕਿਉਂਕਿ ਇਹ ਤੋਂ ਬਿਨਾ ਨਾ ਅੱਧੇ ਕੰਮ ਤੇ ਹੁੰਦੇ ਹੀ ਨਹੀਂਗੇ। ਕਿਉਂ ਸੈਮ? ਮੈਂ ਕਿਹਾ ਸਾਰੇ ਦੁਆ ਕਰਿਓ ਸੈਮ ਸਹੀ ਹੋ ਜਾਵੇ, ਇਹ ਤੋਂ ਮੇਰਾ ਕੰਮ ਨਹੀਂ ਹੁੰਦੇ ਸਾਡੇ। ਗੋਲੀ ਖਾਣੀ ਹਲੇ? ਗੋਲੀ ਸਹੀ ਆ ਤੇ ਪਰ ਗੋਲੀ ਖਾ ਲੇਗਾ ਫਿਰ ਇੱਕ ਵਾਰੀ? ਵੇਖਣਾ ਨਹੀਂਗਾ। ਲੋ ਜੀ, ਮੈਂ ਵਾਵਾ ਲਾਇਆ ਘੰਟਾ ਸਾਰਾ। ਹੁਣ ਸੈਮ ਆਇਆ ਸੀ ਬਾਹਰ ਤੇ ਮੈਂ ਕਿਹਾ ਉੱਤੇ ਬਹਿ ਜਾਗਾ, ਇਹ ਬਹਿ ਜਾਊਗਾ। ਮਤਲਬ ਹੁਣ ਤਬੀਅਤ ਮਾਸ਼ਾਅੱਲਾ ਵਾਵਾ ਨਾ ਹੁਣ ਠੀਕ ਹੋ ਗਈ ਪਹਿਲੇ ਨਾਲੋਂ। ਅੱਗੇ ਤਾਂ ਦਵਾਈ ਨਹੀਂ ਸੀ ਖਾਂਦਾ, ਡਰਦਾ। ਇਹਦਾ ਹਿਸਾਬ ਆ ਨਿਆਣੇ ਵਾਲਾ ਕਿ ਸੀਰਪ ਪੀ ਲੈਣਾ ਵਾ ਪਰ ਨਾ ਗੋਲੀ ਨਹੀਂ ਖਾਣੀ। ਇਹ ਮੇਰੇ ਲੰਘਦੀ ਨਹੀਂ ਸੰਗ ਦੇ ਵਿੱਚੋਂ, ਤੇ ਗੋਲੀ ਖਾਂਦਾ ਇਦਾਂ ਸਿੱਟ ਕੇ ਐਂ ਕਰਕੇ ਮੁੜ ਕੇ ਪਾਣੀ ਪੀਂਦਾ, ਫਿਰ ਵੀ ਨਹੀਂ ਲੰਘਦੀ। ਫਿਰ ਮੁੜ ਕੇ ਛੱਡ ਦਿੰਦਾ ਬਾਹਰ। ਰਾਤ ਵੀ ਦਿਨ ਤੇ ਰਾਤ ਤਬੀਅਤ ਕਾਫੀ ਜ਼ਿਆਦਾ ਸਹੀ ਹੋਣੀ ਸੀ, ਪਰ ਇਹਨੂੰ ਬੁਖਾਰ ਸੀ ਰਾਤ 103 ਤੇ ਹੁਣ ਸਾਰਾ ਦਿਨ ਪਿਆ ਰਿਹਾ। ਮੈਂ ਕਿਹਾ ਥੋੜਾ ਜਿਹਾ ਕਿ ਵੀ ਹੁਣ ਤੁਰ ਫਿਰ ਲਾ ਥੋੜਾ ਜਿਹਾ ਬਾਹਰ। ਸਵੇਰ ਦਾ ਪਿਆ ਹੀ ਆ, ਬੰਦਾ ਵੈਸੇ ਵੀ ਨਾ ਬੁਖਾਰ ਨਾਲ ਜਿਵੇਂ ਜੋੜਨ ਵਾਲਾ ਹੋ ਜਾਂਦਾ ਵਾ। ਰੈਸਟ ਦੀ ਲੋੜ ਆ, ਸਵੇਰ ਰਾਤ ਦੀ ਰੈਸਟ ਕਰ ਰਿਹਾ ਮੈਂ। ਹੁਣ ਥੋੜਾ ਜਿਹਾ ਨਾ ਜਿਸਮ ਤੇਰਾ ਖੁੱਲੇ, ਮੈਡੀਸਨ ਤੂੰ ਖਾਧੀ ਹੈ, ਪਸੀਨਾ ਆ ਗਿਆ, ਸਹੀ ਆ। ਥੋੜਾ ਤੁਰ ਫਿਰ ਦੁਬਾਰਾ ਫਿਰ ਮੈਡੀਸਨ ਖਾ ਕੇ ਪੈ ਜਾਣਾ, ਇਹ ਕਰਨਾ। ਤੇ ਬਾਕੀ ਘਰੇ ਚੱਲਦਾ ਪਿਆ ਉਧਰ ਕੰਮ। ਮੈਂ ਕਿਹਾ ਮੈਂ ਉਧਰ ਸਿਰਫ ਗੇੜਾ ਮਾਰ ਲਵਾਂ ਤੇ ਤੂੰ ਮੜਾ ਜਾ ਨਾ ਇਹਨੂੰ ਨੱਪ ਲੈ।
ਉੱਤੇ ਬਹਿ ਕੇ ਹਲਕਾ ਹਲਕਾ ਬਸ ਬਾਂਦਰ ਵਾਂਗੂ ਲਮਕਿਆ ਰਹਿੰਦਾ ਮੈਂ ਜਦੋਂ ਆਉਣਾ ਨਾ, ਇਹ ਲਮਕਿਆ ਹੀ ਹੁੰਦਾ ਵਾ। ਤੇ ਇਹ ਹੁਣ ਲੱਗੇ ਹੋਏ ਆ ਗਾਡਰ ਸੈੱਟ ਕਰਨ। ਚਾਚਾ ਇਹਦਾ ਹੁਣ ਸੈੱਟ ਕਰੀ ਜਾਂਦੇ ਆ, ਉਹ ਸਾਰੇ ਹੋ ਗਏ ਆ, ਵਾਰ ਵੀ ਲੱਗ ਗਿਆ, ਸਿਰਫ ਆ ਇੱਕ ਖੁੱਡਾ ਰਹਿ ਗਿਆ ਵਾ, ਬਾਕੀ ਸਾਰੇ ਪਾਸੇ ਤੇ ਲੱਗ ਗਏ ਆ। ਆਹ ਖੁੱਡੇ ਹੋ ਗਏ ਬੰਦ, ਉਹ ਕੰਧ ਰਹਿ ਗਈ ਆ, ਤੇ ਆ ਵੀ ਹੋ ਗਏ ਆ। ਇਹਨਾਂ ਦਾ ਲੈਵਲ ਸੀ ਅਸਲ ਦੇ ਵਿੱਚ ਜਿਹੜਾ ਆਪਾਂ ਮੇਨ ਕੱਢਣਾ, ਕੱਢ ਕੇ ਵੀ ਸਲੈਬਾਂ ਦਾ ਪਰਫੈਕਟਲੀ ਜਿਹੜਾ ਐਂਗਲ ਆ ਵੀ ਕਿੱਥੇ ਕਿੱਥੇ ਕਿੰਨੇ ਕਿੰਨੇ ਫੁੱਟ ਦੀ ਆਉਣੀ ਆ, 4.5 ਫੁੱਟ 4 ਫੁੱਟ 3.5 ਫੁੱਟ ਇਸ ਹਿਸਾਬ ਨਾਲ ਸਲੈਬਾਂ ਲੈ ਕੇ ਆਏ ਆ। ਤੇ ਉਸ ਹਿਸਾਬ ਦਾ ਇਹ 5 ਗਾਡਰ ਤੇ 3 ਉਧਰ ਉਹਦੇ ਸਿਰਫ ਰਹਿ ਗਏ ਲੈਵਲ ਕੱਢਣ ਵਾਲੇ। ਇਹਨਾਂ ਦੇ ਜਿਹੜੇ ਆ ਮਿੰਤੀ ਗਈ ਆ ਹੋ। ਤੇ ਮੈਂ ਨਾ ਇੱਕ ਕੱਲ ਵਲੌਗ ਦੇ ਵਿੱਚ ਗੱਲ ਕੀਤੀ ਸੀ ਇਸੇ ਥਾਂ ਖੜੋ ਕੇ ਕਿ ਮੈਂ ਦੱਸੂਗਾ ਇਹਦੇ ਰੇਟਸ ਵਗੈਰਾ ਵੀ ਤੁਹਾਨੂੰ ਮੈਂ ਨਾ ਕਨਫਰਮੇਸ਼ਨ ਕਰਕੇ ਪ੍ਰੋਪਰਲੀ ਜਿਹੜੇ ਹੈਗੇ ਆ। ਇਹ ਭਾਈ ਗਾਡਰ ਆਏ ਆ ਆਪਾਂ ਨੂੰ 8 ਗਾਡਰ ਇਸ ਰੂਮ ਦੇ, ਇਹ ਆਏ ਆਪਾਂ ਨੂੰ 40,000 ਦੇ, 8 5 40 ਤੇ 5-5000 ਦਾ ਇੱਕ ਗਾਡਰ ਆਇਆ ਵਾ। ਆਹ ਜਿਹੜਾ ਵਾ ਸੀਮੈਂਟ ਦਾ ਇਹ ਹੈਗਾ ਜੀ 15 ਫੁੱਟ ਆ, ਆਪਾਂ ਨੂੰ 14.5 ਫੁੱਟਾ ਚਾਹੀਦਾ ਸੀ ਪਰ 15 ਫੁੱਟ ਆਪਾਂ ਨੂੰ ਮਿਲਿਆ ਇਹ। ਤੇ ਇਹ ਮਿਲਿਆ ਆਪਾਂ ਨੂੰ 5-5000 ਦੇ ਵਿੱਚ ਇੱਕ। ਕੀ ਹਲੇ ਆ ਸਲੈਬਾਂ ਇੱਥੇ ਹੀ ਪਈਆਂ ਵਾ, ਇਹ ਹਲੇ ਪਾਈਆਂ ਨਹੀਂ, ਟਰਾਲੀ ਬੈਕ ਕਰਕੇ ਲਾਤੀ ਸੀ ਤੇ ਟਰੈਕਟਰ ਲਿਆ ਕੱਢ, ਕਿਉਂਕਿ ਉਹ ਹਲੇ ਸੈਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਉੱਤੇ ਰੱਖਾਂਗੇ। ਉਦੋਂ ਵੀ ਆਪਾਂ ਨਾ ਇਦਾਂ ਹੀ ਕੀਤਾ ਸੀ ਵੀ ਸਲੈਬਾਂ ਪਹਿਲਾਂ ਰੱਖ ਦਿੱਤੀਆਂ ਗਾਡਰ ਦੇ ਥੱਲੋਂ, ਗਾਡਰ ਬੰਨੇ ਹੀ ਨਹੀਂ। ਜਦੋਂ ਗਾਡਰ ਬੰਨੇ ਨਹੀਂ ਤੇ ਫਿਰ ਸਲੈਬਾਂ ਖਰਾਬ ਕੀਤੀਆਂ। ਬਾਅਦ ਦੇ ਵਿੱਚ ਇੱਕ ਦਿਹਾੜੀ ਐਕਸਟਰਾ ਲੱਗੀ ਸੀ ਜਿਹਦੇ ਵਿੱਚ ਆਪਾਂ ਚੱਕ ਕੇ ਸਲੈਬਾਂ ਪਹਿਲਾਂ ਸੈਟਿੰਗ ਦੇ ਵਿੱਚ ਲੈ ਕੇ ਆਏ ਆ, ਉਸ ਤੋਂ ਬਾਅਦ ਫਿਰ ਉਹਨਾਂ ਦੀਆਂ ਵਿੱਥਾਂ ਭਰੀਆਂ। ਇਹ ਕੰਮ ਹੋਇਆ ਸੀ ਉਦੋਂ, ਇਸ ਕਰਕੇ ਅੱਜ ਕਹਿੰਦੇ ਵੀ ਪਹਿਲਾਂ ਸੈਟਿੰਗ ਹੀ ਕਰਨੀ ਆ, ਅਗਲਾ ਕੰਮ ਜਿਹੜਾ ਉਹ ਕਰਨਾ ਆਪਾਂ ਬਾਅਦ ਦੇ ਵਿੱਚ। ਸਲੈਬਾਂ ਰੱਖਣ ਵਾਲਾ ਤੇ ਰੱਖਾਂਗੇ ਇੱਕੋ ਵਾਰੀ, ਦੂਰੀ ਵਾਰੀ ਆਪਾਂ ਨੂੰ ਹਿਲਾਉਣੀ ਨਾ ਪਵੇ। ਤੇ ਸਲੈਬਾਂ ਆਈਆਂ ਭਾਈ ਇਹ ਪਈਆਂ ਆਪਾਂ ਨੂੰ 60,000 ਦੇ ਵਿੱਚ। ਤੇਲ ਤੂਲ ਉੱਤੇ ਪਾ ਲਓ ਤੇ ਫਿਰ ਉਹ 62-63 ਬਣ ਜਾਂਦਾ। ਤੇ ਲੇਕਿਨ ਜਿਹੜੀਆਂ ਐਗਜ਼ੈਕਟ ਆਪਾਂ ਨੂੰ 80 ਤੋਂ 85 ਸਲੈਬਾਂ ਜਿਹੜੀਆਂ ਇਹ ਆਈਆਂ 60,000 ਦੀਆਂ, ਮਤਲਬ ਲੱਖ, ਪੂਰੇ ਲੱਖ ਦੀ ਜਿਹੜੀ ਹੈ ਨਾ ਛੱਤ ਉਹਨਾਂ ਦੋਵਾਂ ਅੰਦਰਾਂ ਦੀ ਆ ਗਈ ਆ। ਸਭ ਤੋਂ ਸਸਤੀ ਛੱਤ ਤੁਸੀਂ ਐਂ ਕਹਿ ਸਕਦੇ ਹੋ, ਕਿਉਂਕਿ ਇਹ ਮਜ਼ਬੂਤ ਤੇ ਸਸਤੀ। ਇਸ ਤੋਂ ਜਿਹੜਾ ਦੂਜਾ ਟੀਅਰ ਗਾਡਰ ਉਹ ਸਭ ਤੋਂ ਜ਼ਿਆਦਾ ਮਹਿੰਗਾ ਵਾ, ਘੱਟੋ ਘੱਟ ਵੀ 2.25 ਲੱਖ ਦੀ ਛੱਤ ਆਉਣੀ ਸੀ ਅਗਰ ਟੀਅਰ ਗਾਡਰ ਸਾਰੇ ਨਵੇਂ ਲੈਂਦੇ ਤੇ, ਕਿਉਂਕਿ ਉਹਦੇ ਟੀਅਰ ਹੀ ਬੜੇ ਮਹਿੰਗੇ ਆ। ਇਹ ਹਿਸਾਬ ਦੇ ਨਾਲ ਭਾਈ ਇਹ ਬਹਿ ਗਏ ਆਪਾਂ ਨੂੰ ਹਾਂ ਲੱਖ ਦੇ ਵਿੱਚ ਤਕਰੀਬਨ ਇਹ ਜਿਹੜੀ ਛੱਤ ਆ ਇਹ ਬਹਿ ਗਈ ਆ। ਤੇ ਜਿਹੜੀ ਦੂਜੀ ਛੱਤ ਆ ਉਹ ਬੈਠੀ ਤਕਰੀਬਨ ਆਪਾਂ ਨੂੰ 2.5 ਦੀ ਬਹਿ ਗਈ ਹੋਣੀ ਬਾਕੀ ਜਿਹੜੀ ਆ। ਸੋ ਇਸ ਹਿਸਾਬ ਦੇ ਨਾਲ ਭਾਈ ਇਹ ਛੱਤ ਆਈ ਹੈ। ਮੈਂ ਦੱਸਿਆ ਸੀ ਕੱਲ ਵੀ ਰੇਟ ਦੱਸੂਗਾ ਇਹਦੇ ਵਿੱਚ, ਬਾਕੀ ਚੀਜ਼ਾਂ ਹੋਰ ਤੁਸੀਂ ਜੇ ਰੇਟ ਚੀਜ਼ਾਂ ਪੁੱਛਣੀਆਂ ਹੋਣਾ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ, ਕਿਉਂਕਿ ਯਾਰ ਜਿਹੜੇ ਵੀਰ ਭਰਾ ਵੇਖਦੇ ਆ ਵਲੌਗ ਕੰਸਟਰਕਸ਼ਨ ਦੇਖਦੇ ਆ ਡੇਲੀ ਬੇਸਿਸ ਤੇ, ਉਹਨਾਂ ਨੂੰ ਹੁੰਦਾ ਕਿ ਹੋ ਸਕਦਾ ਕਿਸੇ ਵੀਰ ਨੇ ਕੋਈ ਚੀਜ਼ ਲੈਣੀ ਹੋਵੇ, ਮਾਈਂਡ ਬਣ ਜਾਵੇ ਕਿਸੇ ਦਾ ਲੈਣ ਵਾਸਤੇ, ਜਾਂ ਕਿਸੇ ਦਾ ਜੀ ਕਰੇ ਵੀ ਯਾਰ ਆਹ ਚੀਜ਼ ਕਰ ਲੈਂਦੇ ਆ, ਕਿਉਂਕਿ ਹਰ ਬੰਦੇ ਦੀ ਰੇਂਜ ਉਹਦੇ ਮੁਤਾਬਕ ਹੁੰਦੀ ਆ, ਉਹਦੀ ਜੇਬ ਦੇ ਮੁਤਾਬਕ ਜਿੰਨਾ ਕੋਈ ਭਾਰ ਚੱਕੇ ਉਹਨਾਂ ਉਨੇ ਹੀ ਕਰਨਾ ਵਾ। ਸੋ ਦੇਖ ਕੇ ਹੋ ਸਕਦਾ ਕਿਸੇ ਵੀਰ ਭਰਾ ਦਾ ਮਾਈਂਡ ਬਣ ਜਾਵੇ। ਆਪਣੀ ਕੰਪਨੀ ਨਹੀਂ ਹੈਗੀ ਵੀ ਆਪਾਂ ਵੇਚਦੇ ਹਾਂ, ਲੇਕਿਨ ਕਿਸੇ ਦਾ ਭਲਾ ਹੋ ਜਾਊਗਾ ਇੰਨੇ ਦੱਸਣ ਨਾਲ ਹੀ ਕਿ ਯਾਰ ਬੰਦਾ ਸਲਾਹ ਹੀ ਕਰ ਲੈਂਦਾ ਵਾ ਕਿ ਯਾਰ ਵੀ ਕਰ ਹੀ ਲਈਏ, ਕਿਹੜਾ ਔਖਾ ਕੰਮ ਆ। ਬੰਦਾ ਕਹਿੰਦਾ ਹੋਈ ਸਾਲ ਬਾਅਦ ਕਰੂੰਗਾ, 1.5 ਸਾਲ ਬਾਅਦ ਕਰੂੰਗਾ, ਜਦੋਂ ਰੇਂਜ ਹੋਈ ਹੋ ਸਕਦਾ ਇੰਨੇ ਮੇਰੇ ਦੱਸਣ ਨਾਲ ਕਿਸੇ ਦੀ ਰੇਂਜ ਹੀ ਬਣ ਜਾਵੇ। ਤੇ ਬਾਕੀ ਭਾਈ ਆਹ ਸੀ ਗੱਲਬਾਤ, ਤੇ ਵਲੌਗ ਅੱਜ ਦਾ ਐਂਡ ਕਰਦੇ ਹਾਂ, ਕਿਉਂਕਿ ਅੱਜ ਆ ਜਿਹੜੇ ਕੰਮ ਸੀ ਸਾਰੇ ਨਿਬੜ ਗਏ। ਬਸ ਸਾਰੇ ਨੱਪਦੇ ਪਿਆ, ਤਕਰੀਬਨ ਉਹ ਰਾਤ ਤੱਕ ਹੀ ਨੱਪਦੇ ਰਹਿਣਾ, ਕਿਉਂਕਿ ਸੁਬਾਹ ਹਲਕਾ ਫੁਲਕਾ ਟਰੈਕਟਰ ਉੱਤੇ ਫੇਰ ਕੇ ਉਸ ਤੋਂ ਬਾਅਦ ਉਹਨੂੰ ਆਪਾਂ ਕਲੀਅਰ ਕਰ ਦੇਣਾ ਪ੍ਰੋਪਰਲੀ। ਤੇ ਬਾਕੀ ਜਿਹੜੀਆਂ ਸਲੈਬਾਂ ਵਾ ਇਨਸ਼ਾਅੱਲਾ ਰਹੀ ਜ਼ਿੰਦਗੀ ਤੇ ਸੁਬਾਹ ਇਨਸ਼ਾਅੱਲਾ ਆਪਾਂ ਇਹ ਪਾਉਣੀਆਂ ਹੀ ਪਾਉਣੀਆਂ ਹਰ ਹਾਲ ਦੇ ਵਿੱਚ। ਸੁਬਾਹ ਦਾ ਦਿਨ ਸੁਬਾਹ ਹੈ ਫਰਾਈਡੇ ਆ, ਜੁਮਾ ਵਾ। ਚਾਚਨ ਮੈਂ ਕਿਹਾ ਮੈਂ ਕਹਿੰਦਾ ਛੁੱਟੀ ਨਾ ਕਰੀ ਜੁਮੇ ਦੀ, ਤੇ ਆ ਜਾਵੀਂ ਮਿਹਰਬਾਨੀ, ਜੁਮਾ ਆਪਾਂ ਇੱਥੇ ਪੜ੍ਹਨ ਚੱਲ ਜਾਂਗੇ, ਲੇਕਿਨ ਛੁੱਟੀ ਨਾ ਕਰੀ ਇਹ ਨਿਬੇੜ ਦੇ ਕੰਮ, ਕਿਉਂਕਿ ਰਾਤ ਨੂੰ ਬੱਦਲ ਆਉਂਦਾ ਤੇ ਯਕੀਨ ਮੈਨੂੰ ਜਾਨ ਨਿਕਲਦੀ ਆ। ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਦਿਓ ਇਜਾਜ਼ਤਾਂ, ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ ਵਾ। ਤੇ ਜਿਹੜੀ ਕੋਈ ਵੀ ਗੱਲ ਹੁੰਦੀ ਆ ਉਹ ਕਮੈਂਟ ਲਾਜ਼ਮੀ ਕਰਦਿਆ ਕਰੋ, ਕਮੈਂਟਾਂ ਦੇ ਵਿੱਚ ਪੁੱਛ ਲਿਆ ਕਰੋ, ਤਾਂ ਕਿ ਮੈਂ ਅਗਲੇ ਵਲੌਗ ਦੇ ਵਿੱਚ ਉਸ ਗੱਲ ਦਾ ਰਿਪਲਾਈ ਕਰ ਦੇਵਾਂ। ਠੀਕ ਹੈ ਜੀ, ਦਿਓ ਇਜਾਜ਼ਤਾਂ, ਹੁਣ ਮਿਲਦੇ ਹਾਂ ਸੁਬਾਹ ਨਵੇਂ ਵਲੌਗ 'ਚ। ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ, ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। ਰੱਬ ਰੱਖਾ।